ਦੰਦ ਟੁੱਟੇ ਤੇ ਖੁਰ ਭੱਜੇ ਬਲਦ ਨੂੰ ਘਰ ਬੰਨ ਕੇ ਤੇ ਕੋਈ ਨਹੀਂ ਨਾ ਖਵਾਉਂਦਾ। ਦੱਸਿਆ ਗਿਆ ਵੀ ਘਰ 'ਚ ਨਕੰਮਿਆਂ ਲੋਕਾਂ ਦੀ ਕੋਈ ਥਾਂ ਨਹੀਂ ਹੁੰਦੀ। ਜਿਹੜੇ ਨਕੰਮੇ ਨੇ ਪੁੱਤਰ ਕਿਸੇ ਦੇ, ਉਹਨਾਂ ਨੂੰ ਕਿੰਨਾ ਚਿਰ ਮਾਂ-ਪਿਓ ਬਰਦਾਸ਼ਤ ਕਰਦੇ ਨੇ। ਮੈਂ ਤੇ ਵਿਚਾਰੀ ਮੇਰੀ ਜੀਭ ਨਹੀਂ ਰਹਿੰਦੀ ਡਾਰੀ। ਕੰਮ ਪੁੱਠਾ ਆਪ ਕਰੇ ਆਖੇ ਮੈਂ ਤੇ ਬੜਾ ਮੋੜਨਾ ਵਾ, ਮੇਰੀ ਜੀਭ 'ਚ ਵਸ 'ਚ ਮੇਰੀ ਜੀਭ ਵਸ 'ਚ ਨਹੀਂ ਰਹਿੰਦੀ। ਜੀ ਕਰਦੇ ਆ ਜੀਆਂ ਕੋਲੋਂ ਲੱਗਦੀ ਛਿੱਤਰ ਖਾਣ, ਵੱਧ ਕੇ ਛਿੱਤਰ ਵਾਂਗ ਫਕੀਰਾ ਬੋਲੇ ਜਦੋਂ ਜ਼ੁਬਾਨ। ਵਰਸ਼ਾ ਨਾ ਭੇਤ ਸੰਦੂਕ ਖੁੱਲੇ ਭਾਵੇਂ ਜਿੰਦ ਦਾ ਜਿੰਦਰਾ ਟੁੱਟ ਜਾਵੇ। ਦਾਦਾ ਲਾਏ ਤੇ ਪੋਤਰਾ ਖਾਏ। ਖਜੂਰ ਜਿਹੜਾ ਨਾ ਕਿਤੇ ਦਾਦਾ ਲਾਏਗਾ ਨਾ ਤੇ ਉਹਦੇ ਪੋਤਰੇ ਦੇ ਟਾਈਮ ਨੂੰ ਜਾ ਕੇ ਤੇ ਉਹਨੂੰ ਕਿਤੇ ਫਲ ਲੱਗਦਾ ਹੈ। ਹਾਂਜੀ, ਪੁਰਾਣਾ ਜਿਹੜਾ ਦੇਸੀ ਖਜੂਰਾਂ ਸਨ ਨਾ, ਤੇ ਇਹ ਬੜੀ ਲੰਮੀ ਉਮਰ, ਇਹਦੀ ਫਿਰ ਉਮਰ ਵੀ ਬੜੀ ਸੈਂਕੜੇ ਸਾਲ ਹੁੰਦੀ ਹੈ। ਝੂਠੇ ਯਾਰ ਦੀ ਯਾਰੀ ਜਿਵੇਂ ਰੁੱਖ ਖਜੂਰ, ਜੇ ਧੁੱਪ ਲੱਗੇ ਤੇ ਛਾਂ ਨਹੀਂ ਦਿੰਦਾ ਤੇ ਭੁੱਖ ਲੱਗੇ ਤੇ ਫਲ ਦੂਰ। ਓ ਚੱਲ ਮੇਰੇ ਨੂੰ ਚਲੀ। ਬਿਸਮਿल्लाहिर्रहमानिर्रहीम। शुरू खुदा दे नामों जिसदा जोड़ जवाब न कोई, जिस दी रहमत बख्शिश वाला अंत हिसाब ना कोई। दुनिया भर विच वसन वाले पंजाबीओ ते साडे प्यारे वेखण वालिओ, अस्सलामु अलैकुम, सत श्री अकाल, नमस्कार ते ढेर ढेर सलामा। ਪੰਜਾਬੀ ਮਾਂ ਬੋਲੀ ਦੇ ਜ਼ੁਬਾਨੋਂ ਅਦਬ ਤੇ ਸਕਾਫਤ ਦੇ ਫਰੋਗ ਤੇ ਵਧਾਵੇ ਤੇ ਚੜ੍ਹਤਲ ਤੇ ਸਿੱਖਿਆ ਲਈ ਸ਼ੁਰੂ ਕੀਤੇ ਜਾਣ ਵਾਲੇ ਤੁਹਾਡੇ ਆਪਣੇ YouTube ਚੈਨਲ ਮੇਲਾ ਟੀਵੀ ਦੇ ਉੱਤੇ ਤੁਹਾਨੂੰ ਦਿਲ ਦੀਆਂ ਡੂੰਘਾਈਆਂ ਤੋਂ ਸਤ ਬਿਸਮਿਲ੍ਲਾ ਤੇ ਜੀ ਆਇਆਂ ਨੂੰ ਆਖਨੇ ਆ। ਪਿਆਰਿਓ, ਸਾਡੀ ਇਹ ਬੇਨਤੀ ਹੈ ਵੀ ਮੇਲਾ ਟੀਵੀ ਨੂੰ ਸਬਸਕ੍ਰਾਈਬ ਕਰ ਲਵੋ। ਨਾਲ ਬਣਿਆ ਹੋਇਆ ਘੰਟੀ ਦਾ ਨਿਸ਼ਾਨ ਜ਼ਰੂਰ ਦਬਾਇਆ ਜੇ, ਤਾਂ ਕਿ ਸਾਡੇ तमाम तर ਨੋਟੀਫਿਕੇਸ਼ਨਸ बर वक्त ਤੁਹਾਡੇ ਤਾਈਂ ਅੱਪੜ ਸਕਣ। ਸਾਹਿਬੋ, ਸਾਡੇ ਵਲੌਗਸ ਨੂੰ ਲਾਈਕ ਤੇ ਆਪਸ ਦੇ ਵਿੱਚ ਤੇ ਪੰਜਾਬੀ ਪਿਆਰਿਆਂ ਦੇ ਨਾਲ ਸ਼ੇਅਰ ਜ਼ਰੂਰ ਕਰਿਆ ਕਰੋ ਤੇ ਨਾਲੇ ਆਪਣੇ ਕਮੈਂਟਸ ਸਾਨੂੰ ਲਾਜ਼ਮੀ ਭਿਜਵਾਇਆ ਕਰੋ, ਕਿਉਂਕਿ ਇੱਕ ਤੇ ਤੁਹਾਡੇ ਕਮੈਂਟਸ ਸਾਡੇ ਲਈ ਬੜੀ ਹੱਲਾਸ਼ੇਰੀ ਦਾ ਸਬਬ ਹੁੰਦੇ ਨੇ, ਤੇ ਦੂਜਾ ਪਿਆਰਿਓ, ਅਸੀਂ ਤੁਹਾਡੇ ਕਮੈਂਟਸ ਦੇ ਚਾਨਣੇ ਆਪਣੀ ਗੱਲਬਾਤ ਨੂੰ ਮਜ਼ੀਦ ਨਿਖਾਰਨ, ਸ਼ਿੰਗਾਰਨ ਤੇ ਸਵਾਰਨ ਦਾ ਆਰ ਤੇ ਯਤਨ ਵੀ ਕਰਦੇ ਰਹਿੰਦੇ ਆ। ਪਿਆਰਿਓ, ਮੰਡੀ ਬਹਾਉਦੀਨ ਤੋਂ ਸਾਡੀ ਇੱਕ ਬੜੀ ਪਿਆਰੀ ਧੀ, ਜਿਹੜੀਆਂ ਕਿ ਸਾਡੀਆਂ ਮੁਸਤਕਿਲ ਨਾਜ਼ਰ ਨੇ, ਸਾਡੇ ਵਲੌਗਸ ਬੜੇ ਸ਼ੌਕ ਦੇ ਨਾਲ ਦੇਖਦੀਆਂ ਨੇ, ਆਪਣੇ ਅਖਾਣ ਸਾਨੂੰ ਭਿਜਵਾਉਂਦੀਆਂ ਰਹਿੰਦੀਆਂ ਨੇ ਤੇ ਅਕਸਰ ਅਖਾਣਾਂ ਰਾਹੀਂ ਸਾਡੇ ਪ੍ਰੋਗਰਾਮਸ ਦੇ ਵਿੱਚ ਰਲਤ ਕਰਦੀਆਂ ਨੇ। ਉਹਨਾਂ ਦਾ ਨਾਂ ਹੈ ਨੁਜ਼ਹਤ ਅਯੂਬ। ਪਿਆਰਿਓ, ਉਹਨਾਂ ਨੇ ਅੱਜ ਸਾਨੂੰ ਇੱਕ ਅਖਾਣ ਭਿਜਵਾਇਆ ਹੈ ਤੇ ਸਾਨੂੰ ਇਹ ਹੁਕਮ ਦਿੱਤਾ ਹੈ, ਸਾਥੋਂ ਇਹ ਮੰਗ ਕੀਤੀ ਹੈ ਕਿ ਇਸ ਅਖਾਣ ਦੇ ਨਾਲ ਜੁੜੀ ਹੋਈ ਜਿਹੜੀ ਹਕਾਇਤ ਹੈ ਉਹ ਵੀ ਅਸੀਂ ਉਹਨਾਂ ਦੇ ਤੇ ਤੁਹਾਡੇ ਹਜ਼ੂਰ ਬਿਆਨ ਕਰੀਏ। ਸਾਹਿਬੋ, ਅਖਾਣ ਜਿਹੜਾ ਸਾਡੀ ਧੀ ਨੇ ਸਾਨੂੰ ਭਿਜਵਾਇਆ ਹੈ ਉਹ ਕੁਝ ਇਸ ਤਰ੍ਹਾਂ ਹੈ ਭਈ 2.5 ਦਿਨ ਤੇ ਸੱਕੇ ਨੇ ਵੀ ਬਾਦਸ਼ਾਹੀ ਕੀਤੀ ਸੀ। ਸਾਹਿਬੋ, ਇਹ ਜਿਹੜਾ ਅਖਾਣ ਹੈ ਇਹਦਾ ਪਿਛੋਕੜ ਇਸ ਤਰ੍ਹਾਂ ਹੈ, ਇਹਦੇ ਪਿੱਛੇ ਕਹਾਣੀ ਇਸ ਤਰ੍ਹਾਂ ਬਿਆਨ ਕੀਤੀ ਜਾਂਦੀ ਹੈ ਕਿ ਮੁਗਲ ਬਾਦਸ਼ਾਹ ਨਸੀਰੁਦੀਨ ਹਮਾਯੂੰ ਜਦੋਂ ਸ਼ੇਰ ਸ਼ਾਹ ਸੂਰੀ ਕੋਲੋਂ ਪੈਦਰ ਪੈ ਸ਼ਿਕਸਤਾਂ ਖਾ ਖਾ ਕੇ ਤੇ ਹਜ਼ੀਮਤਾਂ ਉਠਾ ਕੇ ਤੇ ਜਦੋਂ ਬੇਦਿਲ ਹੋ ਚੁੱਕਿਆ ਹੋਇਆ ਸੀ, ਬੇਹਾਲ ਹੋ ਚੁੱਕਿਆ ਹੋਇਆ ਸੀ, ਤੇ ਇੱਕ ਜੰਗ ਦੇ ਵਿੱਚ ਉਹ ਸ਼ਿਕਸਤ ਖਾ ਕੇ ਜਦੋਂ ਵਾਪਸ ਦਿੱਲੀ ਵੱਲ ਨੂੰ ਭੱਜ ਰਿਹਾ ਸੀ ਤੇ ਰਸਤੇ ਦੇ ਵਿੱਚ ਸਾਹਿਬੋ ਇੱਕ ਦਰਿਆ ਪੈ ਗਿਆ। ਹੁਣ ਉਹ ਤੈਰਾਕ ਨਹੀਂ ਸੀ ਤੇ ਉਹਨੂੰ ਆਪ ਨੂੰ ਤੈਰਨਾ ਨਹੀਂ ਸੀ ਆਉਂਦਾ। ਚੁਨਾਚਾ ਉਹ ਬੜਾ ਪਰੇਸ਼ਾਨ ਹਾਲ ਜਾ ਕੇ ਉਸ ਦਰਿਆ ਦੇ ਕੰਢੇ ਤੇ ਖਲੋਤਾ ਆਇਆ ਸੀ ਤੇ ਮੁੜ ਚੁੜ ਪਿਛਾਂ ਨੂੰ ਪਿਆ ਵੇਖਦਾ ਸੀ, ਕਿਉਂਕਿ ਸ਼ੇਰ ਸ਼ਾਹ ਸੂਰੀ ਦੀਆਂ ਫੌਜਾਂ ਉਹਦੇ ਮਗਰ ਚੜੀਆਂ ਹੋਈਆਂ ਸਨ।
ਜਿੱਥੇ ਉਹ ਖਲੋਤਾ ਸੀ ਉਹਦੇ ਤੋਂ ਕੁਝ ਹੀ ਦੂਰ ਉਹਨੂੰ ਸਾਹਿਬੋ ਇੱਕ ਬੰਦਾ ਦਿਸਿਆ, ਜਿਹੜਾ ਮਸ਼ਕ ਦੇ ਵਿੱਚ ਦਰਿਆ ਤੋਂ ਪਾਣੀ ਪਿਆ ਭਰਦਾ ਸੀ। ਪਿਆਰਿਓ, ਉਸ ਸੱਕੇ ਨੇ, ਜਿਹਦਾ ਨਾਂ ਕਿ ਨਿਜ਼ਾਮ ਸੱਕਾ ਸੀ, ਸੱਕਾ ਆਖਦੇ ਨੇ ਮਾਸ਼ਕੀ ਨੂੰ, ਮਾਸ਼ਕੀ ਵੀ ਆਖਦੇ ਨੇ ਤੇ ਸੱਕਾ ਵੀ ਆਖਦੇ ਨੇ। ਸੱਕਾ ਅਰਬੀ ਦਾ ਲਫ਼ਜ਼ ਹੈ, ਪਾਣੀ ਭਰ ਕੇ ਲਿਆਉਣ ਵਾਲਾ, ਤੇ ਮਸ਼ਕ ਫਾਰਸੀ ਦਾ ਲਫ਼ਜ਼ ਹੈ, ਤੇ ਉਹਦੇ ਤੋਂ ਪੰਜਾਬੀ ਦੇ ਵਿੱਚ ਮਾਸ਼ਕੀ ਆਖਿਆ ਜਾਂਦਾ ਹੈ। ਅਜਿਹੇ ਲੋਕ ਜਿਹੜੇ ਪਾਣੀ ਭਰ ਕੇ ਚਮੜੇ ਦੀਆਂ ਮਸ਼ਕਾਂ ਦੇ ਵਿੱਚ ਲੈ ਕੇ ਆਉਂਦੇ ਹੁੰਦੇ ਸਨ, ਤੇ ਲੋਕਾਂ ਦੇ ਘਰਾਂ ਦੇ ਵਿੱਚ ਧਰੇ ਹੋਏ ਜਿਹੜੇ ਘੜੇ ਹੁੰਦੇ ਸਨ, ਉਹਨਾਂ ਦੇ ਵਿੱਚ ਆ ਕੇ ਪਾਣੀ ਪਾਉਂਦੇ ਹੁੰਦੇ ਸਨ। ਮਾਜ਼ੀ ਵਿੱਚ ਪਿਆਰਿਓ, ਜਦੋਂ ਘਰਾਂ ਦੇ ਵਿੱਚ ਪਾਣੀ ਦਾ ਨਿਜ਼ਾਮ ਨਹੀਂ ਸੀ ਹੁੰਦਾ, ਵਾਟਰ ਸਪਲਾਈ ਅੱਜ ਕੱਲ੍ਹ ਤੇ ਸਰਕਾਰੀ ਤੌਰ 'ਤੇ ਵੀ ਹੁੰਦੀ ਹੈ, ਤੇ ਲੋਕ ਘਰਾਂ ਦੇ ਵਿੱਚ ਵੀ ਵਾਟਰ ਪੰਪਸ ਲਗਵਾ ਕੇ ਤੇ ਫਿਰ ਉਹ ਆਪਣੇ ਘਰਾਂ ਦੇ ਵਿੱਚ ਵਾਟਰ ਸਪਲਾਈ ਦੀਆਂ ਲਾਈਨਾਂ ਵਿਛਾ ਲੈਂਦੇ ਨੇ, ਤੇ ਹਰ ਕਮਰੇ ਤਾਈਂ, ਹਰ ਬਾਥਰੂਮ ਤਾਈਂ ਹੁਣ ਤੇ ਪਾਣੀ ਅੱਪੜ ਜਾਂਦਾ ਹੈ। ਲੇਕਿਨ ਇੱਕ ਅਜਿਹਾ ਵੇਲਾ ਸੀ ਕਿ ਪਿੰਡ ਦੇ ਵਿੱਚ ਇੱਕੋ ਹੀ ਖੂਹ ਹੁੰਦਾ ਸੀ, ਉਹਦੇ ਵਿੱਚੋਂ ਹੀ ਸਾਰਾ ਪਿੰਡ ਪਾਣੀ ਭਰਦਾ ਸੀ, ਪੀਣ ਵਾਸਤੇ ਵੀ, ਨਹਾਉਣ ਵਾਸਤੇ ਵੀ, ਪਿਆਰਿਓ ਕੱਪੜੇ ਛਪੜੇ ਧੋਣ ਵਾਸਤੇ ਵੀ। ਔਰ ਉਹ ਪਾਣੀ ਜਿਹੜਾ ਸੀ, ਉਹ ਇੱਕ ਖਾਸ ਕੌਮ ਦੇ ਲੋਕ ਹੁੰਦੇ ਸਨ ਜਿਨ੍ਹਾਂ ਨੂੰ ਮਾਸ਼ਕੀ ਆਖਿਆ ਜਾਂਦਾ ਸੀ। ਉਹ ਪਾਣੀ ਭਰ ਕੇ ਤੇ ਲੋਕਾਂ ਦੇ ਘਰਾਂ ਦੇ ਵਿੱਚ ਪਹੁੰਚਾਉਂਦੇ ਹੁੰਦੇ ਸਨ। ਸਾਹਿਬੋ, ਉਹ ਮਾਸ਼ਕੀ ਜਿਹੜਾ ਪਾਣੀ ਭਰ ਰਿਹਾ ਸੀ, ਹਮਾਇਉਂ ਉਹਦੇ ਕੋਲ ਗਿਆ ਤੇ ਉਹਨੂੰ ਆਖਿਆ ਵੀ ਮੈਨੂੰ ਦਰਿਆ ਪਾਰ ਕਰਾ ਦੇ, ਕਿਸੇ ਵੇਲੇ ਮੈਂ ਤੇਰਾ ਬਦਲਾ ਇਸ ਅਹਿਸਾਨ ਦਾ ਜ਼ਰੂਰ ਚੁਕਾਵਾਂਗਾ। ਉਸ ਨਿਜ਼ਾਮ ਸੱਕੇ ਨੇ ਫੌਰੀ ਤੌਰ ਦੇ ਉੱਤੇ, ਕੁਝ ਲੋਕ ਆਖਦੇ ਨੇ ਆਪਣੀ ਮਸ਼ਕ ਦੇ ਵਿੱਚ ਹਵਾ ਭਰ ਕੇ, ਕੁਝ ਲੋਕ ਆਖਦੇ ਨੇ ਵੀ ਆਪਣੇ ਮੋਢਿਆਂ 'ਤੇ ਉਹਨੂੰ ਚਾਹ ਕੇ, ਉਹਨੂੰ ਤੈਰਾਕੀ ਆਉਂਦੀ ਸੀ, ਉਹਨੇ ਉਹਨੂੰ ਦਰਿਆਓਂ ਪਾਰ ਟਪਾ ਦਿੱਤਾ, ਤੇ ਹਮਾਇਉਂ ਉੱਥੋਂ ਆਪਣੀ ਜਾਨ ਬਚਾ ਕੇ ਫਰਾਰ ਹੋ ਗਿਆ। ਬਾਅਦ ਅਜ਼ਾਂ ਜਦੋਂ ਉਹਨੇ ਫਿਰ ਹਿੰਦੁਸਤਾਨ ਦੀ ਹਕੂਮਤ ਵਾਪਸ ਲਈ, ਆਪਣੇ ਜੋਹਦ ਦੇ ਨਾਲ ਜੰਗ ਕਰਕੇ ਆ ਕੇ ਫਿਰ ਆਪਣਾ ਤਖਤ ਵਾਪਸ ਲੈ ਲਿਆ, ਤੇ ਸਾਹਿਬੋ ਉਹਨੂੰ ਉਸ ਨਿਜ਼ਾਮ ਸੱਕੇ ਦੀ ਨੇਕੀ ਯਾਦ ਸੀ। ਉਹਨੇ ਉਹਨੂੰ ਬੁਲਾਇਆ, ਔਰ ਕਿਸੇ ਅਖਾਣ ਦੇ ਵਿੱਚ ਆਖਿਆ ਜਾਂਦਾ ਹੈ ਵੀ 2.5 ਪੈਰ ਦੀ ਬਾਦਸ਼ਾਹੀ, ਯਾਨੀ ਦਿਹਾੜੀ, ਇੱਕ ਦਿਹਾੜੀ ਦਾ ਉਹਨੂੰ ਬਾਦਸ਼ਾਹ ਬਣਾਇਆ। ਕਿਸੇ ਅਖਾਣ ਵਿੱਚ ਇਸ ਤਰ੍ਹਾਂ ਹੈ ਵੀ 2.5 ਦਿਨ ਦੀ ਬਾਦਸ਼ਾਹੀ ਸੱਕੇ ਨੂੰ ਦਿੱਤੀ ਗਈ। ਬਹਰਹਾਲ ਮੁਖਤਲਿਫ ਹਕਾਇਤ ਨੇ ਤੇ ਬਿਆਨ ਇਹ ਕੀਤਾ ਜਾਂਦਾ ਹੈ ਕਿ ਜਦੋਂ ਉਹਨੂੰ ਬਾਦਸ਼ਾਹ ਨੇ ਸੱਦਿਆ ਤੇ ਉਹਨੂੰ ਆਖਿਆ ਕਿ ਮੈਂ ਤੈਨੂੰ 1 ਦਿਨ ਦੇ ਵਾਸਤੇ ਬਾਦਸ਼ਾਹ ਬਣਾਉਣ ਲੱਗਾ ਤੇ ਤਖਤ 'ਤੇ ਬਿਠਾਵਾਂਗਾ, ਆਪਣਾ ਤਾਜ ਤੇਰੇ ਸਿਰ 'ਤੇ ਰੱਖਾਂਗਾ ਔਰ ਤੇਰਾ ਹੁਕਮ ਚੱਲੇਗਾ, ਤੇ ਕੱਲ੍ਹ ਸਵੇਰੇ ਤੈਨੂੰ ਅਸਾਂ ਬਾਦਸ਼ਾਹ ਬਣਾ ਕੇ ਤਖਤ 'ਤੇ ਬਿਠਾਉਣਾ ਹੈ। ਤੇ ਪਿਆਰਿਓ, ਸਾਰੀ ਰਾਤ ਸਕੀਮਾਂ ਹੀ ਸੋਚਦਾ ਰਿਹਾ ਕਿ ਮੈਂ ਕੀ ਹੁਕਮ ਦੇਣਾ ਬਾਦਸ਼ਾਹ ਬਣ ਕੇ। ਇੱਕ ਉਹਦੀ ਬੜੀ ਮਸ਼ਹੂਰ ਗੱਲ ਇਹ ਵੇ ਵੀ ਉਹਨੇ ਚਮੜੇ ਦਾ ਸਿੱਕਾ ਜਾਰੀ ਕਰ ਦਿੱਤਾ। ਚਮੜੇ ਦੀਆਂ ਹੀ ਮਸ਼ਕਾਂ ਹੁੰਦੀਆਂ ਸਨ ਜਿਨ੍ਹਾਂ 'ਚ ਪਾਣੀ ਭਰ ਕੇ ਉਹ ਲੋਕਾਂ ਦੇ ਘਰਾਂ ਦੇ ਵਿੱਚ ਪਹੁੰਚਾਉਂਦਾ ਹੁੰਦਾ ਸੀ, ਤੇ ਉਹਨੇ ਬਾਦਸ਼ਾਹ ਬਣਦਿਆਂ ਸਾਰੀ ਚਮੜੇ ਦੀ ਅਸ਼ਰਫੀ ਕਟਵਾ ਕੇ ਤੇ ਉਹਨੂੰ ਸੋਨੇ ਦੀ ਅਸ਼ਰਫੀ ਦੇ ਬਰਾਬਰ ਮਾਲੀਅਤ ਦਾ ਦਰਜਾ ਦੇ ਦਿੱਤਾ। ਔਰ ਪਿਆਰਿਓ, ਜਿਹੜੀ ਇੱਕ ਦਿਹਾੜੀ ਦੀ ਜਾਂ 2.5 ਪੈਰ ਦੀ ਉਹਨੇ ਬਾਦਸ਼ਾਹੀ ਕੀਤੀ, ਉਹਦੇ ਵਿੱਚ ਸੁਣਿਆ ਵੀ ਉਹਨੇ ਆਪੋਂ ਵੀ ਤੇ ਆਪਣੇ ਤਮਾਮ ਰਿਸ਼ਤੇਦਾਰਾਂ, ਯਾਰਾਂ, ਦੋਸਤਾਂ, ਬੇਲੀਆਂ ਨੂੰ ਵੀ ਮਾਲੋ ਮਾਲ ਕਰ ਦਿੱਤਾ। ਆਪਣੇ ਅਹਕਾਮਾਤ ਦੇ ਕੇ, ਸ਼ਾਹੀ ਫਰਾਮੀਨ ਜਾਰੀ ਕਰਕੇ ਉਹਨੇ ਸਾਰਿਆਂ ਦੀਆਂ ਭੁੱਖਾਂ ਹੀ ਮਿਟਾ ਦਿੱਤੀਆਂ। ਆਪ ਵੀ ਗਰੀਬ ਆਦਮੀ ਸੀ, ਮਾੜਾ ਸੀ ਵਿਚਾਰਾ, ਪਾਣੀ ਭਰ ਲੋਕਾਂ ਦੇ ਘਰਾਂ 'ਚ ਪਹੁੰਚਾਉਣਾ, ਤੇ ਕਿੱਥੇ ਬਾਦਸ਼ਾਹੀ ਮਿਲ ਗਈ। ਸੋ ਪਿਆਰਿਓ, ਇਹ ਹਕਾਇਤ ਉਹਦੇ ਪਿੱਛੇ ਬਿਆਨ ਕੀਤੀ ਜਾਂਦੀ ਹੈ। ਅੱਜ ਵੀ ਦਿੱਲੀ ਸ਼ਹਿਰ ਦੇ ਵਿੱਚ ਇੱਕ ਗਲੀ ਹੈ, ਜਿਹੜੀ ਗਲੀ ਨਿਜ਼ਾਮ ਸੱਕਾ ਦੇ ਨਾਂ ਤੋਂ ਮਾਰੂਫ ਹੈ, ਔਰ ਜਿਸ ਦਿਨ ਉਹਨੂੰ ਬਾਦਸ਼ਾਹ ਬਣਾਇਆ ਗਿਆ ਸੀ, ਉਹ ਦਿਨ ਅੱਜ ਵੀ ਆਉਂਦਾ ਹੈ। ਤੇ ਹਿੰਦੁਸਤਾਨ ਦੇ ਵਿੱਚ, ਬਿਲਖਸੂਸ ਦਿੱਲੀ ਦੇ ਵਿੱਚ, ਮਾਸ਼ਕੀ ਬਰਾਦਰੀ ਜਿਹੜੀ ਹੈ ਨਾ, ਜਿਨ੍ਹਾਂ ਨੂੰ ਜੀ ਬਹਿਸ਼ਤੀ ਵੀ ਆਖਿਆ ਜਾਂਦਾ ਹੈ, ਬਹਿਸ਼ਤੀ ਬਰਾਦਰੀ ਜਾਂ ਸੱਕਾ ਬਰਾਦਰੀ, ਇਹਦੇ ਲੋਕ ਨਿਜ਼ਾਮ ਸੱਕੇ ਦੀ ਯਾਦ ਦੇ ਵਿੱਚ ਉਹਦਾ ਦਿਨ ਮਨਾਉਂਦੇ ਨੇ। ਔਰ ਜਾਮਿਆ ਮਸਜਿਦ ਦਹਿਲੀ ਦੇ ਨਾਲ, ਹਮਾਇਉਂ ਦੇ ਮਕਬਰੇ ਦੇ ਉੱਤੇ ਵੀ, ਤੇ ਜਾਮਿਆ ਮਸਜਿਦ ਦਹਿਲੀ ਦੇ ਨਾਲ ਵੀ ਉਹ ਗਲੀ
ਜਿਹੜੀ ਕਿ ਨਿਜ਼ਾਮ ਸੱਕੇ ਦੇ ਨਾਂ ਨਾਲ ਮਾਰੂਫ ਤੇ ਮਸ਼ਹੂਰ ਹੈ। ਉੱਥੇ ਚਾਂਦੀ ਦੇ ਬਰਤਨਾਂ ਦੇ ਵਿੱਚ ਲੋਕਾਂ ਨੂੰ ਪਾਣੀ ਪਿਆਉਂਦੇ ਨੇ, ਯਾਨੀ ਉਹਨਾਂ ਦਾ ਜਿਹੜਾ ਆਬਾਈ ਜੱਦੀ ਕੰਮ ਸੀ ਲੋਕਾਂ ਨੂੰ ਪਾਣੀ ਪਿਆਉਣਾ। ਮਾਸ਼ਕੀ ਜਿਹੜੇ ਸਨ ਉਹ ਮਸ਼ਕ ਰਾਹੀਂ ਲੋਕਾਂ ਦੇ ਘਰਾਂ 'ਚ ਪਾਣੀ ਵੀ ਪਹੁੰਚਾਉਂਦੇ ਸਨ, ਲੋਕਾਂ ਨੂੰ ਪਾਣੀ ਪਿਆਉਂਦੇ ਵੀ ਸਨ, ਮਸਾਜਿਦ ਦੇ ਵਿੱਚ ਵੀ ਪਾਣੀ ਭਰਦੇ ਸਨ। ਯਾਨੀ ਆਬ ਰਸਾਨੀ ਦਾ ਕੰਮ ਇਹੋ ਹੀ ਬਰਾਦਰੀ ਕਰਦੀ ਸੀ। ਇਹ ਜਿਹੜਾ ਅਖਾਨ ਹੈ 2.5 ਦਿਨ ਜਾਂ 2.5 ਪੈਰ ਬਾਦਸ਼ਾਹੀ ਸੱਕੇ ਨੇ ਵੀ ਕੀਤੀ ਸੀ। ਇਹ ਉਸੇ ਪਿਛੋਕੜ ਦੇ ਨਾਲ ਮਨਸੂਬ ਹੈ ਜਿਹੜਾ ਮੈਂ ਤੁਹਾਡੇ ਹਜ਼ੂਰ ਹੁਣੇ ਬਿਆਨ ਕੀਤਾ ਹੈ। ਇਸ ਅਖਾਨ ਦਾ ਮਤਲਬ ਦਰਅਸਲ ਇਹ ਵੇ ਕਿ ਕਿਸੇ ਨਾ ਅਹਿਲ ਆਦਮੀ ਨੂੰ ਜਿਹੜਾ ਕਿਸੇ ਅਹੁਦੇ ਜਾਂ ਇਖਤਿਆਰ ਦੇ ਲਾਇਕ ਨਾ ਹੋਵੇ, ਉਹਨੂੰ ਜਦੋਂ ਕੁਝ ਚਿਰ ਦੇ ਵਾਸਤੇ ਉਸ ਅਹੁਦੇ 'ਤੇ ਬਹਾ ਦਿੱਤਾ ਜਾਏ ਜਾਂ ਉਹ ਇਖਤਿਆਰ ਉਹਨੂੰ ਸੌਂਪ ਦਿੱਤਾ ਜਾਏ ਜਿਹਦੇ ਉਹ ਅਹਿਲ ਔਰ ਕਾਬਲ ਵੀ ਨਹੀਂ ਹੈਗਾ, ਉਹਦੇ ਲਾਇਕ ਤੇ ਉਹ ਨਹੀਂ ਹੈਗਾ, ਲੇਕਿਨ ਰੱਬ ਸਬੱਬੀ ਕੋਈ ਅਜਿਹਾ ਉਹਦਾ ਟੁੱਲ ਲੱਗ ਜਾਏ ਜਾਂ ਉਹਦੀ ਕਿਸੇ ਨੇਕੀ ਤੋਂ ਉਹਦੇ 'ਤੇ ਕੋਈ ਮਿਹਰਬਾਨੀ ਕਰਕੇ ਉਹਨੂੰ ਇਖਤਿਆਰਾਤ ਦੇ ਦੇਵੇ, ਉਹਨੂੰ ਕਿਸੇ ਵੱਡਾ ਅਹੁਦਾ ਜਿਹੜਾ ਹੈ ਉਹ ਸੌਂਪ ਦੇਵੇ, ਤੇ ਫਿਰ ਅਜਿਹੇ ਬੰਦੇ ਬਾਰੇ ਆਖਿਆ ਜਾਂਦਾ ਹੈ ਜਿਹੜਾ ਉਸ ਅਹੁਦੇ ਤੇ ਬੈਠਦਿਆਂ ਸਾਰੀ ਇੱਕ ਤੇ ਉਹ ਨਾ ਅਹਿਲ ਸੀ, ਉਹਦੇ ਅਹਿਲ ਨਹੀਂ ਸੀ। ਵੇਖੋ ਨਾ, ਉਹਨੇ ਨਿਜ਼ਾਮ ਸੱਕਾ ਕੋਈ ਬਾਦਸ਼ਾਹੀ ਦੇ ਜਾਂ ਤਖਤ ਸ਼ਾਹੀ ਦੇ ਲਾਇਕ ਜਾਂ ਕਾਬਲ ਤੇ ਨਹੀਂ ਸੀ ਨਾ, ਲੇਕਿਨ ਉਹਨੂੰ ਤਖਤ ਸ਼ਾਹੀ ਮਿਲ ਗਿਆ। ਤੇ ਜਦੋਂ ਮਿਲ ਗਿਆ ਤੇ ਫਿਰ ਉਹਨੇ ਅਜਿਹੇ ਸ਼ਾਹੀ ਫਰਾਮੀਨ ਜਾਰੀ ਕੀਤੇ ਜਿਹਦੇ ਨਾਲ ਉਹਨੇ ਖੁਦ ਗਰਜ਼ੀ ਦਾ ਹੀ ਮੁਜ਼ਾਹਰਾ ਕੀਤਾ, ਆਪਣਾ ਢਿੱਡ ਹੀ ਭਰਿਆ, ਆਪਣੇ ਲੱਗਦੇ ਲਾਣੇ ਜਿਹੜੇ ਨੇ ਉਹਨਾਂ ਨੂੰ ਹੀ ਨਵਾਜ਼ਿਆ ਤੇ ਚਮੜੇ ਦਾ ਸਿੱਕਾ ਜਾਰੀ ਕਰ ਦਿੱਤਾ। ਉਹਨੇ ਕੋਈ ਅਜਿਹਾ ਹੁਕਮ ਨਹੀਂ ਦਿੱਤਾ ਜਿਹੜਾ ਪੂਰੀ ਬਾਦਸ਼ਾਹੀ ਦੇ ਵਿੱਚ ਜਿੰਨੀ ਲੁਕਾਈ ਸੀ, ਜਿੰਨੀ ਰਿਆਇਆ ਸੀ, ਜਿੰਨੀ ਪਰਜਾ ਸੀ, ਉਹਦੀ ਫਲਾਹੋ ਬਹਿਬੂਦ ਦਾ ਸਾਮਾਨ ਬਣਦਾ। ਅਜਿਹਾ ਕੋਈ ਹੁਕਮ ਉਹਨੇ ਜਾਰੀ ਨਾ ਕੀਤਾ। ਚੁਨਾਚਾ ਕਿਸੇ ਨਾ ਅਹਿਲ ਨਾ ਲਾਇਕ ਕਮ ਜ਼ਰਫ ਆਦਮੀ ਦੇ ਹੱਥ ਜਦੋਂ ਕੋਈ ਵੱਡਾ ਇਖਤਿਆਰ ਆ ਜਾਵੇ ਤੇ ਪਿਆਰਿਓ ਉਹ ਵੀ ਕੁਛ ਰੋਦਾ, ਔਰ ਉਹ ਉਸ ਇਖਤਿਆਰ ਦੇ ਹੱਥ ਆਉਣ ਦੇ ਨਾਲ ਹੀ ਬੌਂਗੀਆਂ ਮਾਰਨੀਆਂ ਸ਼ੁਰੂ ਕਰ ਦੇਵੇ ਤੇ ਲੁੱਟ ਪਾ ਦੇਵੇ। ਤੇ ਅਜਿਹੇ ਬੰਦੇ ਬਾਰੇ ਫਿਰ ਆਖਿਆ ਜਾਂਦਾ ਹੈ ਭਈ ਵੇਖੋ ਇਹਦਾ ਤੇ ਉਹੀ ਹਾਲ ਹੈ ਜਿਵੇਂ 2.5 ਦਿਨ ਜਾਂ 2.5 ਪੈਰ ਲਈ ਉਹ ਨਿਜ਼ਾਮ ਸੱਕੇ ਨੂੰ ਬਾਦਸ਼ਾਹੀ ਮਿਲੀ ਸੀ। ਅੱਜ ਕੱਲ੍ਹ ਇਹਦੀਆਂ ਵੀ ਮੌਜਾਂ ਲੱਗੀਆਂ ਹੋਈਆਂ ਨੇ। ਸਾਹਿਬੋ ਆਓ ਚਲੀਏ ਤੁਹਾਡੇ ਭੇਜੇ ਹੋਏ ਅਖਾਨ ਲੈ ਕੇ ਬਾਬਾ ਜੀ ਇਹਸਾਨ ਬਾਜਵਾ ਹੋਰਾਂ ਦੇ ਪਿੰਡ ਗਖੜਵਾਲੀ। ਬਾਕੀ ਗੱਲਾਂ ਬਾਤਾਂ ਫਿਰ ਉੱਥੇ ਹੀ ਚੱਲ ਕੇ ਤੁਹਾਡੇ ਨਾਲ ਸਾਂਝੀਆਂ ਕਰਾਂਗੇ। ਆਓ ਸਾਡੇ ਨਾਲ। ओ चल मेरे नू चली अस्सलाम वालेकुम जनाब बाजवा साहब। जी बिस्मिल्लाह जी। डॉक्टर साहब की हाल चाल है जी? खैरियां हो जनाब? खैरा अल्लाह पाक दा एहसान जी, अल्लाह पाक दा करम, तुहाड़ियां दुआवां। जी जी जी। अच्छा मेरी सरकार ਸਾਡੇ ਨਾ ਜੀ ਵਜ਼ੀਰਾਬਾਦ ਤੋਂ हाँ जी। ਇੱਕ ਸਾਡੇ ਬੜੇ ਪਿਆਰੇ ਦੋਸਤ ਨੇ, ਸਾਡੇ ਮੁਸਤਕਿਲ ਜਨਾਬ ਵੇਖਣ ਵਾਲੇ ਨੇ, ਉਹਨਾਂ ਦਾ ਨਾਂ ਹੈ ਜੀ ਹੱਕ ਨਵਾਜ਼ ਹੰਜਰਾ। वाह। ਉਹਨਾਂ ਅਖਾਨ ਭਿਜਵਾਇਆ ਸਰ ਕਿ ਦੰਦ ਟੁੱਟੇ ਤੇ ਖੁਰ ਭੱਜੇ ਬਲਦ ਨੂੰ ਘਰ ਬੰਨ ਕੇ ਤੇ ਕੋਈ ਨਹੀਂ ਨਾ ਖਵਾਉਂਦਾ। ਇਹਦੇ ਚ ਇਹਦਾ ਇੱਕ ਦੂਜੀ ਵੀ ਸ਼ਕਲ ਹੈ ਕਿ ਜਿਸ ਤਰ੍ਹਾਂ ਦੇ ਨੇ ਕੰਮ ਪਿਆਰਾ ਹੁੰਦਾ ਚੰਮ ਪਿਆਰਾ ਨਹੀਂ ਹੁੰਦਾ। ਵਾਹ ਹਾਂਜੀ। ਵਾਹ। ਤੇ ਫਿਰ ਵੇਖੋ ਨਾ ਜਿਹੜਾ ਬਲਦ ਹੈ, ਬਲਦ ਤੇ ਖਰੀਦਿਆ ਹੀ ਵਾਈ ਵਾਸਤੇ ਜਾਂਦਾ ਹੈ, ਵਾਈ ਜੋਤੀ ਵਾਸਤੇ ਜਾਂਦਾ ਹੈ। ਆਹ ਤੇ ਘਰ ਵਿਹਲਿਆਂ ਉਹਨੂੰ ਪੱਠੇ ਪਾਣ ਜੋਗਾ ਮਤਲਬ ਤੇ ਜਦੋਂ ਕਿਸੇ ਕੰਮ ਨਹੀਂ ਆ ਸਕਦਾ ਸਵਾਏ ਕੋਸੀ ਦੇ, ਹਾਂਜੀ, ਕਿ ਹਲਾਲ ਕਰਨ ਦੇ ਇਲਾਵਾ, ਤੇ ਉਹਨੂੰ ਫਿਰ ਕਿਹੜਾ ਬੰਦਾ ਮਤਲਬ ਇਹ ਕਿ ਪੱਠੇ ਪਾਏਗਾ ਕਿ ਜਦੋਂ ਉਹਦਾ ਦੰਦ ਟੁੱਟਿਆ, ਜਦੋਂ ਦੰਦ ਟੁੱਟਿਆ ਤੇ ਉਹਦੀ ਵਟਕ ਘਟ ਗਈ, ਜਦੋਂ ਕਿਸੇ ਨੇ ਲੈਣਾ ਤੇ ਉਹਨੇ ਪਹਿਲੇ ਦੰਦ ਵੇਖਣੇ ਨੇ। ਢੱਗੇ ਦਾ ਵੇਖੋ ਨਾ, ਢੱਗੇ ਤੇ ਲੈ ਹੀ ਦੰਦ ਵੇਖ ਕੇ ਜਾਂਦੇ ਨੇ, ਹਾਂਜੀ, ਕਿ ਦੋਂਦਾ ਹੈ ਕਿ ਚੌਗਾ ਹੈ ਕਿ ਛਿੱਗਾ ਹੈ, ਹਾਂਜੀ। ਤੇ ਇਸ ਤਰ੍ਹਾਂ ਹੀ ਅਗਰ ਉਹਦਾ ਖੁਰ ਟੁੱਟਿਆ ਹੋਏਗਾ ਤੇ ਜ਼ਾਹਰ ਉਹਦੇ ਕੋਲ ਸਾਰਾ ਟੁਰਿਆ ਹੀ ਨਹੀਂ ਜਾਂਦਾ, ਤੇ ਫਿਰ ਉਹਨੂੰ ਕਿੰਨੇ ਲੈਣਾ ਹੈ? ਔਰ ਖੁਰਲੀ ਦੇ ਉਹਨੂੰ ਬੰਨ ਕੇ ਤੇ ਕਿਹੜਾ ਐਡਾ ਮਤਲਬ ਹੈ ਕਿ ਭਗਤ ਹੈ ਕਿ ਜਿਹੜਾ ਉਹਨੂੰ ਪੱਠੇ ਪਾਉਂਦਾ ਰਹੇਗਾ, ਹਾਂਜੀ। ਜ਼ਾਹਰ ਮਿਹਨਤ ਮਜ਼ਦੂਰੀ ਲਈ ਜ਼ਾਹਰ ਜੋ ਕਿਸੇ ਕੰਮ ਹੀ ਨਹੀਂ ਆਉਂਦਾ ਤਾਂ ਉਹਨੂੰ ਫਿਰ ਵੇਚ ਦੇਣਗੇ।
ਇਸ ਵਾਸਤੇ ਦੱਸਿਆ ਗਿਆ ਵੀ ਘਰ 'ਚ ਨਕੰਮਿਆਂ ਲੋਕਾਂ ਦੀ ਕੋਈ ਥਾਂ ਨਹੀਂ ਹੁੰਦੀ। ਹਾਂ ਜਿਹੜੇ ਨਕੰਮੇ ਨੇ ਪੁੱਤਰ ਕਿਸੇ ਦੇ, ਉਹਨਾਂ ਨੂੰ ਕਿੰਨਾ ਕੁ ਚਿਰ ਮਾਂ-ਪਿਓ ਬਰਦਾਸ਼ਤ ਕਰਦੇ ਨੇ, ਹਾਂ। ਅਖੀਰ ਉਹਨਾਂ ਨੂੰ ਮਤਲਬ ਵੀ ਉਹਨਾਂ ਤੋਂ ਨਫ਼ਰਤ ਕਰਨ ਲੱਗ ਪੈਂਦੇ ਨੇ ਵੀ ਯਾਰ ਮੈਂ ਕਰਦਾ ਹੀ ਕੱਖ ਨਹੀਂ, ਨਿਗਰਿਆ ਸੁੱਤਾ ਹੀ ਨਹੀਂ ਉੱਠਦਾ, ਐਵੇਂ ਵੀ ਅੱਖਾਂ ਮਲਦਿਆਂ 6-6 2-2 ਘੰਟੇ ਲਾ ਛੱਡਦਾ ਮੰਜੀ ਤੇ ਬਹਿ ਕੇ। ਹਾਂਜੀ, ਤੇ ਜ਼ਾਹਰ ਹੈ ਫਿਰ ਉਹਦੇ ਵਾਸਤੇ ਨਾ ਜੀਵਨ ਮੁਸ਼ਕਲ ਹੋ ਜਾਂਦਾ ਹੈ, ਕਿਉਂਕਿ ਜੀਵਨ ਤੇ ਇੱਕ ਮੁਕਾਬਲਾ ਹੈ ਨਾ ਜੀ। ਦੇਖੋ ਨਾ, ਤੁਹਾਡਾ ਦੂਜਾ ਭਰਾ ਠੀਕ ਠਾਕ ਕੰਮ ਤੇ ਜਾਂਦਾ ਹੈ, ਇੱਕ ਭਰਾ ਜਾਂਦਾ ਹੀ ਨਹੀਂ। ਹਾਂਜੀ, ਉਹ ਖੁਰਲੀ ਤੇ ਬਹਿ ਕੇ ਪੱਠੇ ਖਾਣ ਨੂੰ ਤੋਂ ਘਰਦਿਆਂ ਵੀ ਉਹਨੂੰ ਆਖਣਾ ਵੀ ਪਰਾਂ ਮਾਰ ਫੇ ਤੂੰ ਕਿਤੇ ਵੱਖਰਾ ਹੀ ਹੋ ਜਾ, ਦਫਾ ਹੋ ਜਾ, ਸਾਡੀ ਜਾਨ ਛੱਡ ਛੱਡ। ਹਾਂਜੀ, ਤੇ ਉਹ ਇਹ ਗੱਲ ਹੈ ਇਸ ਵਾਸਤੇ ਕਿ ਇੱਥੇ ਇਸ ਦੁਨੀਆ ਦਾ ਅਸੂਲ ਹੈ ਵੀ ਕੰਮ ਪਿਆਰਾ ਹੁੰਦਾ ਹੈ, ਕੰਮ ਪਿਆਰਾ ਨਹੀਂ ਹੁੰਦਾ। ਹਾਂਜੀ, ਤੇ ਜਿਹੜੇ ਬੰਦੇ ਕੰਮ ਕਰਦੇ ਨੇ ਉਹ ਰੱਬ ਦੀ ਨਜ਼ਰ 'ਚ ਵੀ ਚੰਗੇ ਨੇ, ਕਿਉਂਕਿ ਮਤਲਬ ਹੈ ਕਿ ਅਲ ਕਾਸਿਬ ਹਬੀਬੁੱਲਾ, ਅੱਲਾਹ ਤਾਲਾ ਨੇ ਆਖਿਆ ਵੀ ਮੈਨੂੰ ਕਾਮੇ ਬੜੇ ਪਿਆਰੇ ਲੱਗਦੇ। ਤੋ ਜਿਹੜਾ ਕੰਮ ਨਹੀਂ ਕਰਦਾ, ਨਿਗਰਿਆ, ਆਲਸੀ ਹੈ, ਹਾਂਜੀ, ਆਲਸ ਦੀ ਪੰਡ, ਬੇਲੀ ਬਹਿ ਕੇ ਟਰਪੱਲਾ ਛੱਡੀ ਜਾਣੀਆਂ, ਉਹ ਜੇ ਲੋਕਾਂ ਦਾ ਦੁਨੀਆ 'ਚ ਨਾਵਾਂ ਮਿਟ ਜਾਂਦਾ। ਲਓ ਜੀ ਪਿਆਰਿਓ, ਸਾਡੇ ਭਾਈ ਹੱਕ ਨਵਾਜ਼ ਹੰਜਰਾ ਸਾਹਿਬ ਨੇ ਸਾਨੂੰ ਅਖਾਣ ਭਿਜਵਾਇਆ ਸੀ ਭਈ ਦੰਦ ਟੁੱਟੇ ਤੇ ਖੁਰ ਭੱਜੇ, ਬਲਦ ਨੂੰ ਘਰ ਬੰਨ ਕੇ ਤੇ ਕੋਈ ਨਹੀਂ ਨਾ ਖਵਾਉਂਦਾ। ਬਾਜਵਾ ਸਾਹਿਬ ਵੇਖੋ ਕਿੰਨੀ ਸੋਹਣੀ ਗੱਲ ਕੀਤੀ ਕਿ ਬਲਦ ਖਰੀਦੇ ਹੀ ਤਾਂ ਜਾਂਦਾ ਹੈ ਕਿ ਉਹਦੇ ਕੋਲੋਂ ਬਾਰ ਬਰਦਾਰੀ ਦਾ ਜਾਂ ਵਾਹੀ ਬੀਜੀ ਦਾ ਕੰਮ ਲਵਾਂਗੇ। ਖੇਤ ਵਾਹੁੰਦੇ ਹਨ ਉਦੋਂ ਲੋਕ ਬਲਦ ਖਰੀਦ ਕੇ ਲਿਆਉਂਦੇ ਹਨ, ਸੋਹਣੀ ਜੋੜੀ ਢੱਗਿਆਂ ਦੀ ਲਿਆਉਣੀ, ਉਹਨਾਂ ਦੇ ਨਾਲ ਫਿਰ ਹਲ ਛਲ ਵਾਹਣੇ। ਇਸੇ ਤਰ੍ਹਾਂ ਅੱਜ ਤੋਂ ਕੁਝ ਚਿਰ ਪਹਿਲੇ ਬਾਰ ਬਰਦਾਰੀ ਦਾ ਕੰਮ ਵੀ ਬੜਾ ਹੀ ਦਿੰਦੇ ਸਨ। ਲੋਕਾਂ ਨੇ ਢੱਗੇ ਰੱਖੇ ਹੁੰਦੇ ਸਨ ਬੜੇ ਬੜੇ ਤਗੜੇ, ਤੇ ਉਹਨਾਂ ਨੂੰ ਗੱਡਾਂ ਅੱਗੇ ਫਿਰ ਜੋਂਦੇ ਸਨ, ਤੇ ਬਾਰ ਬਰਦਾਰੀ ਸਮਾਨ ਇਧਰੋਂ ਸ਼ਹਿਰ ਖੜਨਾ, ਫਸਲ ਪੈਲੀ 'ਚ ਚੁੱਕ ਕੇ ਮੰਡੀ ਖੜਨੀ, ਸਾਰੇ ਕੰਮ ਢੱਗੇ ਕਰਦੇ ਸਨ। ਤੇ ਜਦੋਂ ਫਿਰ ਉਹਨਾਂ ਦੇ ਦੰਦ ਟੁੱਟ ਜਾਂਦੇ ਨੇ, ਕਿਉਂਕਿ ਢੱਗਾ ਜਿਹਾ ਜਾਨਵਰ, ਜਿਵੇਂ ਬਾਜਵਾ ਸਾਹਿਬ ਦੱਸਿਆ ਕਿ ਉਹਦੀ ਤੇ ਉਮਰ ਦਾ ਅੰਦਾਜ਼ਾ ਉਹਦੇ ਦੰਦਾਂ ਤੋਂ ਹੁੰਦਾ ਹੈ। ਜਿਹਦੇ ਮੂੰਹ 'ਚ ਦੰਦ ਹੀ ਕੋਈ ਨਾ ਰਵੇ, ਜ਼ਾਹਿਰ ਹੈ ਫਿਰ ਉਹ ਮੁਇਮਰ ਹੋ ਗਿਆ, ਬੁੱਢਾ ਹੋ ਗਿਆ ਉਹ ਢੱਗਾ। ਉਹ ਫਿਰ ਜਿਸ ਵੇਲੇ ਪਿਆਰਿਓ ਨਾ ਪੱਠੇ ਖਾ ਸਕਦਾ, ਨਾ ਉਹਨਾਂ ਨੂੰ ਹਜ਼ਮ ਕਰ ਸਕਦਾ, ਨਾ ਚਬਾ ਸਕਦਾ, ਉਹਨੂੰ 100 ਬਿਮਾਰੀ ਲੱਗ ਜਾਂਦੀ ਹੈ, ਵਾਹ ਹੀ ਲੱਗੀ ਰਹਿੰਦੀ ਹੈ, ਖੁਰਲੀ ਤੇ ਬੈਠਾ ਹੀ ਮੱਖੀਆਂ ਉੱਤੇ ਬਹਿੰਦੀਆਂ ਰਹਿੰਦੀਆਂ ਨੇ, ਕੰਮ ਕਾਜ ਦਾ ਨਹੀਂ ਰਹਿੰਦਾ। ਉੱਤੋਂ ਉਹਨੂੰ ਬੰਨ ਕੇ ਤੇ ਉਹਨੂੰ ਖਵਾਉਣਾ। ਵੇਖੋ ਨਾ, ਉਹਨੇ ਆਪਣੀ ਜਵਾਨੀ 'ਚ ਤੇ ਸਾਰੀ ਜ਼ਿੰਦਗੀ ਸਾਡੇ ਵਾਈਵਾਨ ਦੇ ਨਾਲ ਪੂਰੀ ਵਫਾਦਾਰੀ ਕੀਤੀ। ਹੁਣ ਉਹ ਬੁੱਢਾ ਹੋ ਗਿਆ, ਨਕਾਰਾ ਹੋ ਗਿਆ, ਕੰਮ ਕਰਨ ਜੋਗਾ ਨਹੀਂ ਰਿਹਾ। ਹੁਣ ਉਹਨੂੰ ਬੰਨ ਕੇ ਖੁਰਲੀ ਤੇ ਪੱਠੇ ਪਾਣੇ, ਰੋਜ਼ ਖਰਚਾ ਉਹਦੇ ਤੇ ਕਰਨਾ, ਉਹਦੀਆਂ ਵਫਾਵਾਂ ਦਾ ਉਹਨੂੰ ਪਰਤਾਵਾ ਦੇਣਾ, ਇਹ ਰਿਵਾਜ ਨਹੀਂ ਹੁੰਦਾ ਦੁਨੀਆ ਦਾ, ਤੇ ਨਾ ਹੀ ਕੋਈ ਇੰਜ ਕਰਦਾ। ਇਹੋ ਹੀ ਗੱਲ ਅਸੀਂ ਆਪਣੇ ਉੱਤੇ ਅਗਰ ਲੈ ਆਈਏ ਇਨਸਾਨਾਂ ਤੇ ਵੇਖੋ ਨਾ, ਔਲਾਦ ਹੋਵੇ ਜਾਂ ਮਾਂ ਬਾਪ ਹੋਣ, ਸਾਰੀ ਜ਼ਿੰਦਗੀ ਪਿਓ 7-8 ਪੁੱਤਰ ਧੀਆਂ ਹੋਣ ਤੇ ਉਹਨਾਂ ਨੂੰ ਪਾਲਦਾ, ਮਿਹਨਤ ਕਰਦਾ। ਜਿਸ ਵੇਲੇ ਬਾਪ ਮੁਇਮਰ ਹੋ ਜਾਂਦਾ, ਬੁੱਢਾ ਹੋ ਜਾਂਦਾ, ਦੰਦ ਨਿਕਲ ਗਏ, ਟੁਰਨੋਂ ਆਵਾਜ਼ਾਰ ਹੋ ਗਿਆ, ਉਸ ਵੇਲੇ ਫਿਰ ਉਹਨੂੰ ਘਰ ਬਹਾ ਕੇ ਕੋਈ ਨੇਕ ਪੁੱਤਰ ਹੋਏਗਾ, ਕੋਈ ਅੱਛੀ ਔਲਾਦ ਹੀ ਹੋਏਗੀ ਜਿਹੜੀ ਫਿਰ ਵਾਲਦ ਸਾਹਿਬ ਨੂੰ ਸਾਰੀ ਜ਼ਿੰਦਗੀ ਉਹਨਾਂ ਦੇ ਇਹਸਾਨਾਂ ਦਾ ਬਦਲਾ ਦੇਗੀ ਕਿ ਇੱਜ਼ਤ ਨਾਲ ਬਹਾ ਕੇ ਆਪਣੇ ਵਾਲਦੇ ਗਿਰਾਮੀ ਨੂੰ ਖਵਾਏ ਪਿਆਏਗੀ, ਉਹਨਾਂ ਦੀ ਖਿਦਮਤ ਕਰੇਗੀ। ਨਹੀਂ ਤੇ ਬਹੁਤੇ ਲੋਕੀ ਨਾਫਰਮਾਨ ਹੋ ਜਾਂਦੇ ਨੇ। ਅੱਲਾਹ ਪਾਕ ਸਭ ਨੂੰ ਹਦਾਇਤ ਦੇ। ਇਹ ਗੱਲਾਂ ਜਿਹੜੀਆਂ ਨੇ ਨਾ ਜੀ, ਦੋਵੇਂ ਤਰੈਵੇ, ਯਾਨੀ ਜਿਵੇਂ ਬਾਜਵਾ ਸਾਹਿਬ ਦੱਸਿਆ ਵੀ ਕੰਮ ਪਿਆਰਾ ਹੁੰਦਾ, ਚੰਮ ਪਿਆਰਾ ਨਹੀਂ ਹੁੰਦਾ। ਔਰ ਵਫਾਦਾਰੀ ਜਿਹੜੀ ਕਿਸੇ ਕੀਤੀ ਹੋਵੇ ਸਾਰੀ ਜ਼ਿੰਦਗੀ, ਬੁਢੇਪੇ ਵੇਲੇ ਉਹਨੂੰ ਉਹਦੀ ਵਫਾ ਦਾ ਸਿਲਾ ਦੇਣਾ, ਇਹ ਭਲਿਆਂ ਲੋਕਾਂ ਦੇ ਕੰਮ ਹੁੰਦੇ ਨੇ। ਬਾਜਵਾ ਸਾਹਿਬ ਲਾਹੌਰ ਤੋਂ ਬਾਬਾ ਜੀ ਸਲੀਮ ਬੜੇ ਅੱਲਾ ਦੇ ਨੇਕ ਬੰਦੇ ਨੇ ਜੀ, ਤੇ ਸਾਡੇ ਬੜੇ ਪੱਕੇ ਦਰਸ਼ਕ ਨੇ ਜੀ ਜੀ ਜੀ। ਉਹਨਾਂ ਅਖਾਣ ਭਿਜਵਾਇਆ ਕਿ ਮੈਂ ਤੇ ਵਿਚਾਰੀ, ਮੇਰੀ ਜੀਭ ਨਹੀਂ ਰਹਿੰਦੀ ਡਾਰੀ। ਸਾਰੀ ਦੁਨੀਆ ਦੇ ਜਿਹੜੇ ਵਿਗਾੜ ਨੇ ਨਾ, ਉਹ ਜੀਭ ਦੀ ਵਜ੍ਹਾ ਨਾਲ ਹੁੰਦੇ ਨੇ। ਬਿਲਕੁਲ ਐਸਾ। ਜ਼ਬਾਨ ਜਿਹੜੀ ਹੈ, ਇਹ ਅਗਰ ਵੇਖੋ ਨਾ, ਸਾਡੀ ਜ਼ਬਾਨ ਅੱਲਾ ਨੇ ਮੱਤ ਦਿੱਤੀ ਬੰਦੇ ਨੂੰ ਜੀ ਕਿ ਬੱਤੀਆਂ ਆਂਦੇ ਤੇ ਬੱਤੀ ਨੇ ਹੁੰਦੇ 28 ਦੰਦ ਨੇ। ਅੱਛਾ ਇਹ 32 ਦੰਦਾਂ ਦੇ ਵਿੱਚ ਇਹ ਛੁਰੀਆਂ ਨੇ ਨਾ, 4 ਛੁਰੇ ਲੱਗੀਆਂ ਐ, ਔਰ ਉਹ ਛੁਰੀਆਂ ਦੇ ਵਿੱਚ ਮਾਸ ਦਾ ਲੋਥੜਾ
ਹੈ ਮਾਸ ਹੀ ਹੈ ਨਾ ਜੀਭ ਜਿਹੜੀ ਹੈ, ਜੀ ਇਸ ਤਰ੍ਹਾਂ ਇਹ ਸਾਰੀ ਉਮਰ ਗੁਜ਼ਾਰਾ ਕਰ ਲੈਂਦੀ ਹੈ। ਹਾਂ ਤੇ ਬੰਦੇ ਨੂੰ ਵੀ ਇੰਜ ਰਹਿਣਾ ਚਾਹੀਦਾ ਹੈ ਹਾਂ ਕਿ ਜਿਵੇਂ ਬੱਤੀਆਂ ਦੰਦਾਂ 'ਚ ਜੀਭ ਰਹਿੰਦੀ ਹੈ। ਆਹਾ ਲੇਕਿਨ ਜਿਹੜੇ ਬੰਦੇ ਜਿਹੜੇ ਇਸ ਜੀਭ ਨੂੰ ਕੰਟਰੋਲ ਨਹੀਂ ਕਰਦੇ ਤੇ ਉਹ ਜ਼ਬਾਨੋਂ ਬਦ ਕਲਾਮੀ ਕਰਦੇ ਨੇ, ਹਾਂਜੀ, ਤੇ ਜ਼ਾਹਰ ਹੈ ਲੋਕਾਂ ਦੀ ਉਹਨਾਂ ਬਾਰੇ ਕਿਹੜੀ ਚੰਗੀ ਰਾਏ ਹੋਣੀ ਹੈ। ਹਾਂ ਉਹਨਾਂ ਨੇ ਉਹਨਾਂ ਨੂੰ ਬੁਰਾ ਹੀ ਆਖਣਾ ਨਾ। ਜੀ ਤੇ ਇਹੋ ਜਿਹੇ ਲੋਕ ਕਦੀ ਕਦੀ ਸੋਚਦੇ ਨੇ ਵੀ ਮੈਂ ਤੇ ਕਿਸੇ ਦਾ ਕੱਖ ਨਹੀਂ ਵਿਗਾੜਦਾ, ਮੈਂ ਤੇ ਬੜਾ ਵਿਚਾਰਾ ਆਦਮੀ ਆ, ਹਾਂ। ਪਰ ਇਹ ਜੀਭ ਦਾ ਮੈਂ ਕੀ ਕਰਾਂ, ਇਹ ਮੇਰੇ ਵੱਸ 'ਚ ਨਹੀਂ। ਹਾਂ ਜੀ ਤੇ ਜੀਭ ਤੇ ਆਪਣੇ ਵੱਸ 'ਚ ਹੋਣੀ ਚਾਹੀਦੀ ਹੈ ਨਾ, ਜਿਵੇਂ ਦੰਦਾਂ ਦੇ ਵਿੱਚ ਉਹ ਰਹਿੰਦੀ ਏ, ਬੰਦੇ ਨੂੰ ਇੰਜ ਵੱਸੋਂ ਦੇ ਵਿੱਚ ਰਹਿਣਾ ਚਾਹੀਦਾ, ਵਾਹ ਹਾਂਜੀ। ਕਿ ਵੇਖੋ ਨਾ, ਉਹ ਛੁਰੀਆਂ ਹੀ ਨੇ ਨਾ ਸਾਰੇ ਆ ਦੰਦ, ਜਿਹਦੇ ਨਾਲ ਤਾਂ ਹੀ ਸਖਤ ਛਾਵਾਂ ਵੀ ਦਬਾ ਕੇ ਤੇ ਮਤਲਬ ਭੰਨ ਭੁੰਨ ਕੇ ਖਾ ਜਾਂਦੇ ਆ, ਚੱਬ ਜਾਂਦੇ ਆ, ਸਾਰਾ ਕੁਝ ਕਰਨੇ ਆ। ਲੇਕਿਨ ਜੀਭ ਅੰਦਰ ਆਪਣੀ ਹਾਲਾਂ ਵਿੱਚ ਜੀਭ ਦੂਰ ਵੀ ਨਹੀਂ, ਬਿਲਕੁਲ ਨਾਲ ਫਿੱਟ ਆਉਂਦੀ ਉਹਨਾਂ ਦੇ ਅੰਦਰ ਜੀ। ਮਤਲਬ ਉਹਦਾ ਸਾਈਜ਼ ਰੱਬ ਨੇ ਏਡਾ ਬਣਾਇਆ ਹੈ। ਲੇਕਿਨ ਇਹ ਗੱਲਾਂ ਸਮਝਦਾਰਾਂ ਵਾਸਤੇ ਨੇ ਨਾ, ਸਾਡੇ ਸਮਝਾਉਣ ਵਾਸਤੇ ਕਿ ਬੰਦਾ ਉਸ ਤਰ੍ਹਾਂ ਰਵੇ ਜਿਸ ਤਰ੍ਹਾਂ ਦੰਦਾਂ ਦੇ ਵਿੱਚ ਜੀਭ ਰਹਿੰਦੀ ਹੈ, ਵਾਹ ਹਾਂਜੀ। ਫੇਰ ਤੇ ਬੰਦੇ ਨੂੰ ਸੱਤੇ ਖੈਰਾਂ ਨੇ ਜੀ ਤੇ ਜੇ ਬੰਦਾ ਉਹੀ ਗੱਲ ਵੀ ਹੰਸੀ ਆਤੀ ਹੈ ਮੁਝੇ ਹਜ਼ਰਤੇ ਇਨਸਾਨ ਪਰ, ਜੀ। ਫੇਲ ਤੋਂ ਬੁਰਾ ਖੁਦ ਕਰੇ ਲਾਨਤ ਕਰੇ ਸ਼ੈਤਾਨ ਪਰ, ਵਾਹ ਹਾਂਜੀ। ਵਾਹ ਵਾਹ ਕਿ ਕੰਮ ਪੁੱਠਾ ਆਪ ਕਰੇ, ਆਖੇ ਮੈਂ ਤੇ ਬੜਾ ਮੋੜਨਾ ਵਾ, ਮੇਰੀ ਜੀਭ 'ਚ ਵੱਸ 'ਚ, ਮੇਰੀ ਜੀਭ ਵੱਸ 'ਚ ਨਹੀਂ ਰਹਿੰਦੀ, ਹਾਂਜੀ। ਤੇ ਜੀਭ ਤੇਰੇ ਵੱਸ 'ਚੋਂ ਬਾਹਰ ਕਿਵੇਂ ਨਿਕਲ ਸਕਦੀ ਹੈ, ਹਾਂ ਹਾਂਜੀ। ਤੋ ਇਹ ਗੱਲ ਹੈ ਜਿਹੜੀ ਜਿਹੜੇ ਇਸ ਤਰ੍ਹਾਂ ਦੇ ਲੋਕ ਨੇ, ਕਬੁੱਧੀ ਮੱਤ ਦੇ ਲੋਕ, ਜੀ। ਉਹ ਇਸ ਤਰ੍ਹਾਂ ਦੀਆਂ ਗੱਲਾਂ ਕਰਦੇ ਨੇ ਔਰ ਲੋਕਾਂ ਦੀਆਂ ਨਜ਼ਰਾਂ 'ਚ ਉਹਨਾਂ ਦੀ ਕੋਈ ਇੱਜ਼ਤ ਨਹੀਂ ਹੁੰਦੀ। ਲਓ ਜੀ ਪਿਆਰਿਓ, ਅਖਾਨ ਸਾਨੂੰ ਭੇਜਿਆ ਸੀ, ਸਾਡੇ ਬੜੇ ਪਿਆਰੇ ਮਿੱਤਰ ਨੇ, ਸਾਡੇ ਪਰਮਾਨੈਂਟ ਵਿਊਅਰ ਨੇ, ਲਾਹੌਰ ਤੋਂ ਬਾਬਾ ਜੀ ਸਲੀਮ ਸਾਹਿਬ ਹੋਰਾਂ ਨੇ, ਵੀ ਮੈਂ ਤੇ ਵਿਚਾਰੀ, ਮੇਰੀ ਜੀਭ ਨਹੀਂ ਰਹਿੰਦੀ ਡਾਰੀ। ਸਾਹਿਬੋ ਬਾਈਵਾ ਸਾਹਿਬ ਵੇਖੋ ਨਾ, ਦੱਸਿਆ ਕਿ ਅਜਿਹਾ ਬੰਦਾ ਜਿਹਦੀ ਜ਼ੁਬਾਨ ਉਹਦੇ ਵੱਸ ਵਿੱਚ ਨਹੀਂ, ਕਾਬੂ ਵਿੱਚ ਨਹੀਂ, ਉਹ ਬੰਦਾ ਜ਼ਿੰਦਗੀ ਦੇ ਵਿੱਚ ਬਹੁਤ ਜ਼ਿਆਦਾ ਜਗ੍ਹਾ ਦੇ ਉੱਤੇ ਨਾ ਬੇਇੱਜ਼ਤ ਹੁੰਦਾ ਹੈ, ਆਪਣੀ ਹੀ ਜ਼ੁਬਾਨ ਦੇ ਹੱਥੋਂ। ਬਾਬਾ ਪੰਜਾਬੀ ਡਾਕਟਰ ਫਕੀਰ ਮੁਹੰਮਦ ਫਕੀਰ ਹੋਰਾਂ ਦਾ ਇੱਕ ਬੜਾ ਹੀ ਖੂਬਸੂਰਤ ਸ਼ੇਰ ਹੈ, ਭਈ ਜੀ ਜੀ ਕਰਦਿਆਂ ਜੀਆਂ ਕੋਲੋਂ ਲੱਗਦੀ ਛਿੱਤਰ ਖਾਣ, ਵੱਧ ਕੇ ਛਿੱਤਰ ਵਾਂਗ ਫਕੀਰਾ ਬੋਲੇ ਜਦੋਂ ਜ਼ੁਬਾਨ। ਵੇਖੋ ਨਾ, ਜ਼ੁਬਾਨ ਜਦੋਂ ਵੀ ਬੇਵੱਸੀ ਹੁੰਦੀ ਹੈ, ਬੇਕਾਬੂ ਹੁੰਦੀ ਹੈ, ਤੇ ਬੋਲਣ ਵਾਲੇ ਦੇ ਵਾਸਤੇ ਮੁਸ਼ਕਲਾਤ ਤੇ ਮੁਸੀਬਤਾਂ ਖੜੀਆਂ ਕਰ ਦਿੰਦੀ ਹੈ। ਬਸਾ ਔਕਾਤ ਦੇ ਏਡੀ ਏਡੀ ਵੱਡੀ ਮੁਸੀਬਤ ਜ਼ੁਬਾਨ ਦੇ ਇੱਕ ਨਿਕਲੇ ਹੋਏ ਲਫ਼ਜ਼ ਤੋਂ ਇਨਸਾਨ ਨੂੰ ਪੈ ਜਾਂਦੀ ਹੈ, ਵੀ ਸਾਰੀ ਜ਼ਿੰਦਗੀ ਬੰਦਾ ਉਹਨੂੰ ਭੋਗਦਾ ਰਹਿੰਦਾ ਹੈ। ਦੂਸਰਾ ਪਿਆਰਿਓ, ਜਿਹੜਾ ਉਸ ਬੀਬੀ ਆਖਿਆ ਨਾ ਜੀ, ਅਖਾਨ ਇੱਕ ਖਾਤੂਨ ਵੱਲੋਂ ਬਣਾਇਆ ਗਿਆ ਹੈ ਕਿ ਮੈਂ ਤੇ ਵਿਚਾਰੀ, ਮੇਰੀ ਜੀਭ ਨਹੀਂ ਰਹਿੰਦੀ ਡਾਰੀ। ਇਹਦਾ ਇਹ ਵੀ ਮਤਲਬ ਹੈ ਭਈ ਪੇਟ ਦੀ ਹਲਕੀ ਔਰਤ ਜਿਹੜੀ ਭੇਤ ਨਾ ਲੁਕਾ ਸਕੇ, ਕਿਸੇ ਦੀ ਗੱਲ ਜਿਹੜੀ ਹੈ ਨਾ ਜੀ, ਉਹ ਆਪਣੇ ਕੋਲ ਨਾ ਰੱਖ ਸਕੇ। ਵੇਖੋ ਨਾ, ਕਿਸੇ ਨੇ ਉਹਨੂੰ ਗੱਲ ਕੋਈ ਸ਼ੇਅਰ ਕਰ ਹੀ ਦਿੱਤੀ ਹੈ ਕਿ ਲੈ ਭੈਣ, ਇਹ ਫਲਾਣੀ ਗੱਲ ਹੈ ਤੇ ਫਲਾਣੀ ਥਾਂ ਇੰਜ ਹੋਇਆ, ਤੇ ਅੱਗੋਂ ਕਿਸੇ ਨੂੰ ਨਾ ਦੱਸੀ। ਲੇਕਿਨ ਉਹਨੇ ਕਦੀ ਵੀ ਨਹੀਂ ਭੇਤ ਲੁਕਾ ਕੇ ਰੱਖਣਾ। ਔਰਤਾਂ ਦੀ ਤੇ ਇਹ ਆਦਤ ਹੁੰਦੀ ਹੈ, ਉਹ ਆਖਦੀਆਂ ਨੇ ਭੈਣ ਤੈਨੂੰ ਮੈਂ ਦੱਸਣ ਲੱਗੀਆਂ, ਅੱਗੋਂ ਤੂੰ ਨਾ ਹੁਣ ਕਿਸੇ ਨੂੰ ਦੱਸੀ। ਉਹ ਅਗਲੇ ਨੂੰ ਦੱਸ ਛੱਡਦੀ ਹੈ, ਉਹ ਦੋ ਅਗਲੇ ਨੂੰ ਦੱਸ ਛੱਡਦੀ ਹੈ। ਤੇ ਹਾਲਾਂਕਿ ਪੀਰ ਵਾਰਿਸ ਸ਼ਾਹ ਸੈਯਦ ਹੋਰਾਂ ਨੇ ਇਸ ਗੱਲ ਤੋਂ ਵੀ ਸਖਤ ਮਨਾ ਕੀਤਾ ਹੈ। ਇਹਦੀ ਵੀ ਬੜੀ ਨਿੰਦਿਆ ਸਾਡੇ ਵਸੇਬ ਵਿੱਚ ਕੀਤੀ ਗਈ ਹੈ ਕਿ ਵਾਰਿਸ ਸ਼ਾਹ ਨਾ ਭੇਤ ਸੰਦੂਕ ਖੁੱਲੇ, ਭਾਵੇਂ ਜਿੰਦ ਦਾ ਜਿੰਦਰਾ ਟੁੱਟ ਜਾਵੇ। ਤੇ ਇਹ ਵੀ ਬਾਜ਼ ਲੋਕਾਂ ਦੇ ਵਿੱਚ ਇੱਕ ਬੁਰੀ ਸਿਫਤ ਹੁੰਦੀ ਹੈ ਵੀ ਉਹ ਭੇਤ ਨਹੀਂ ਲੁਕਾ ਕੇ ਰੱਖਦੇ, ਹਰ ਗੱਲ ਨੂੰ ਭੱਡੀ ਆਉਂਦੇ ਨੇ ਔਰ ਅਫਵਾਹ ਸਾਜ਼ੀ ਬਹੁਤੀ ਕਰਦੇ ਨੇ। ਅਫਵਾਹਾਂ ਵੀ ਤੇ ਜ਼ੁਬਾਨ ਨਾਲ ਹੀ ਫੈਲਾਈਆਂ ਜਾਂਦੀਆਂ ਨੇ, ਔਰ ਅਫਵਾਹ ਫੈਲਾਣਾ ਸਖਤ ਵੱਡਾ ਗੁਨਾਹ ਵੀ ਹੈ। ਬਾਈਵਾ ਸਾਹਿਬ ਮਲਕ ਨਈਮ ਸਾਹਿਬ, ਜੀ ਜੀ ਜੀ, ਇਹ ਭੂਰੇ ਕਿਆਂ ਵਾਲੇ, ਹਾਂਜੀ ਹਾਂਜੀ, ਮਾਸ਼ਾਅੱਲਾ ਬੜੇ ਆਲਮ ਨੇ ਪੰਜਾਬੀ ਦੇ, ਤੁਸੀਂ ਜੀ, ਜੀ। ਜਾਣਦੇ ਹੋ, ਤੁਹਾਡੇ ਬੜੇ ਤਲਕ ਵਾਸਤੇ ਵਾਲੇ ਨੇ, ਤੇ ਸਾਨੂੰ ਵੀ ਜਨਾਬ ਬੜਾ ਹਾਲਾ ਸ਼ੇਰੀ ਦਿੰਦੇ ਨੇ। ਜੀ ਜੀ ਜੀ, ਪੰਜਾਬੀ ਜ਼ੁਬਾਨ ਦੇ ਬੜੇ ਆਲਮ ਨੇ। ਜੀ ਜੀ, ਉਹਨਾਂ ਅਖਾਨ ਅੱਜ ਫੇਰ ਭਿਜਵਾਇਆ ਸਰ, ਜੀ, ਤੇ ਜੀ। ਦਾਦਾ ਲਾਏ ਤੇ ਹਾਂਜੀ। ਪੋਤਰਾ ਖਾਏ। ਹਾਂਜੀ, ਇਹ ਅਖਾਨ ਖਜੂਰ ਦੇ ਬਾਰੇ ਵੇ। ਖਜੂਰ ਜਿਹੜੀ ਹੁੰਦੀ ਸੀ ਨਾ ਪੁਰਾਣੇ ਜ਼ਮਾਨੇ 'ਚ, ਜੀ ਜਿਹੜੀਆਂ ਦੇਸੀ ਖਜੂਰਾਂ ਸਨ, ਉਹ ਲਾਜੜਨੀਆਂ, ਤੇ ਇਹਦੀ ਜਿਹੜੀ ਗਰੋਥ ਹੈ ਨਾ, ਯਾਨੀ ਇਹਦੀ ਬੜੋਤਰੀ, ਜੀ। ਉਹ ਬੜੀ ਮੱਠੀ ਹੁੰਦੀ ਹੈ। ਜੀ
ਯਾਨੀ ਜਿਹੜੀ ਪੁਰਾਣੀ ਦੇਸੀ ਖਜੂਰ ਸੀ, ਹੁਣ ਤੇ ਖਜੂਰਾਂ ਨੂੰ ਤੀਜੇ ਸਾਲ ਫਲ ਲੱਗ ਜਾਂਦਾ ਹੈ ਔਰ ਨਿੱਕੀਆਂ ਨਿੱਕੀਆਂ ਰਹਿੰਦੀਆਂ ਨੇ। ਤੇ ਇੱਥੇ ਜਿਹੜੀਆਂ ਪੁਰਾਣੀਆਂ ਦੇਸੀ ਖਜੂਰਾਂ ਸਨ ਉਹ ਤੇ ਏਡੀਆਂ ਏਡੀਆਂ ਵੱਡੀਆਂ ਸਨ ਵੀ ਸਾਡੇ ਇੱਥੇ ਹੁਣ ਵੀ ਇੱਕ ਸਾਹਮਣੇ ਪਿੰਡ ਖਪਰਾਲਾ ਜੀ, ਉੱਥੇ ਇੱਕ ਦਰਬਾਰ ਹੈ ਲਹਿੰਦੇ ਪਾਸੇ। ਉਹ ਅਸੀਂ ਜਦੋਂ ਆ ਕੋਠੇ ਤੇ ਚੜ੍ਹ ਕੇ ਵੇਖਦੇ ਆ ਨਾ, ਤੇ ਪਹਿਲਾਂ ਤਾਂ ਇੱਥੇ ਉੱਤੇ ਜ਼ਰਾ ਉੱਚੀ ਥਾਂ ਹੈ, ਅੱਗੇ ਕੋਠੇ ਨਹੀਂ ਸਨ ਇੰਨੇ ਹੁੰਦੇ, ਤੇ ਇੱਥੋਂ ਉਂਝ ਵੀ ਦਿਸਦੀ ਸੀ ਸਾਹਮਣੇ। ਵਾਹ ਵਾਹ। ਹੁਣ ਕੋਠੇ ਤੇ ਵੇਖਦੇ ਹੋ ਅੱਜ ਵੀ ਮੌਜੂਦ ਹੈ। ਔਰ ਉਸ ਖਜੂਰ ਦੇ ਬਾਰੇ ਚ ਸਾਡੇ ਵਾਲਦ ਸਾਹਿਬ ਅੱਲਾ ਜੰਨਤ ਨਸੀਬ ਕਰੇ ਜੀ, ਉਹ ਦੱਸ ਦਿੰਦੇ ਹਨ ਕਿ ਸਾਡੇ ਵਾਲਦ ਸਾਹਿਬ ਯਾਨੀ ਸਾਡੇ ਦਾਦਾ ਜੀ ਵੀ ਆਂਦੇ ਸਨ ਕਿ ਅਸਾਂ ਇਸ ਖਜੂਰ ਨੂੰ ਇੰਜ ਹੀ ਵੇਖਿਆ। ਅੱਲਾਹੁ ਅਕਬਰ, ਵਾਹ ਵਾਹ ਵਾਹ। ਅੱਛਾ, ਤੋ ਇਹਨੂੰ ਨਾ ਬੜਾ ਚਿਰਾਕਾ ਫਲ ਲੱਗਦਾ ਹੁੰਦਾ ਸੀ, ਚੋਖੇ ਸਾਲਾਂ ਬਾਅਦ ਫਲ ਲੱਗਣਾ। ਔਰ ਇਹਦੇ ਮੁਤਲਕ ਹੀ ਅਖਾਣ ਸੀ ਭਈ ਖਜੂਰ ਜਿਹੜਾ ਨਾ ਕਿਤੇ ਦਾਦਾ ਲਾਏਗਾ ਨਾ ਤੇ ਉਹਦੇ ਪੋਤਰੇ ਦੇ ਟਾਈਮ ਨੂੰ ਜਾ ਕੇ ਤੇ ਉਹਨੂੰ ਕਿਤੇ ਫਲ ਲੱਗਦਾ ਹੈ। ਹਾਂਜੀ, ਪੁਰਾਣਾ ਜਿਹੜਾ ਦੇਸੀ ਖਜੂਰਾਂ ਸਨ ਨਾ, ਤੇ ਬੜੀ ਲੰਮੀ ਉਮਰ ਇਹਦੀ, ਫਿਰ ਉਮਰ ਵੀ ਬੜੀ ਸੈਂਕੜੇ ਸਾਲ ਹੁੰਦੀ ਹੈ। ਜੀ ਜੀ, ਹਾਂਜੀ, ਜਿਹੜੇ ਹਿਸਾਬ ਨਾਲ ਇਹਦੀ ਬੜੋਤਰੀ ਸਲੋ ਹੁੰਦੀ ਹੈ ਉਨੀ ਫਿਰ ਇਹ ਬਹੁਤ ਜ਼ਿਆਦਾ। ਲੇਕਿਨ ਅੱਜ ਕੱਲ੍ਹ ਜਿਹੜੀਆਂ ਫਾਰਮੀ ਖਜੂਰਾਂ ਨੇ, ਸਿੰਧ ਵੱਲ ਅਸਾਂ ਵੇਖੀਆਂ ਨੇ, ਉਹਦੇ ਛੋਟੇ ਕੱਦ ਦੀਆਂ ਰਹਿੰਦੀਆਂ ਨੇ, ਉਹ ਬੰਦਾ ਖਲੋ ਕੇ ਆਰਾਮ ਨਾਲ ਉਹਦਾ ਫਲ ਲਾ ਲੈਂਦਾ ਥੱਲਿਓਂ। ਤੇ ਇਹ ਵੇਲੇ ਦੇ ਨਾਲ ਨਾਲ ਜ਼ਾਹਰ ਇਹਦੇ ਵਿੱਚ ਤਬਦੀਲੀ ਆਈ ਹੈ, ਤਬਦੀਲੀ ਆਈ। ਤੋ ਇਹ ਅਖਾਣ ਖਜੂਰ ਦੇ ਬਾਰੇ ਚ। ਲੋ ਜੀ ਸਾਹਿਬ, ਮਲਕ ਸਾਹਿਬ ਜਿਹੜਾ ਅਖਾਣ ਭਜਵਾਇਆ ਸੀ ਵੀ ਦਾਦਾ ਲਾਏ ਤੇ ਪੋਤਰਾ ਖਾਏ, ਬਾਈਵਾ ਸਾਹਿਬ ਦੱਸਿਆ ਕਿ ਇਹ ਖਜੂਰ ਜਿਹੜਾ ਦਰਖਤ ਹੈ ਨਾ ਉਹਦੇ ਵਾਸਤੇ ਅਖਾਣ ਬਣਿਆ ਸੀ। ਔਰ ਵਾਕਈ ਪੁਰਾਣੇ ਜ਼ਮਾਨੇ ਦੇ ਵਿੱਚ ਜਿਹੜੀਆਂ ਦੇਸੀ ਖਜੂਰਾਂ ਸਾਡੇ ਦੇਸ਼ ਪੰਜਾਬ ਵਿੱਚ ਜਾਂ ਸਾਡੇ ਇਸ ਇਲਾਕੇ ਦੇ ਵਿੱਚ ਲਾਈਆਂ ਜਾਂਦੀਆਂ ਸਨ ਪਿਆਰਿਓ, ਉਹ ਤੇ ਬਹੁਤ ਉੱਚੀਆਂ ਲੰਮੀਆਂ ਹੋ ਜਾਂਦੀਆਂ ਹਨ ਤੇ ਫਿਰ ਉਹਨਾਂ ਨੂੰ ਫਲ ਲੱਗਦਾ ਸੀ। ਇੱਕ ਅਖਾਣ ਵੀ ਤਾਂ ਬਣਿਆ ਹੈ ਨਾ ਕਿ ਝੂਠੇ ਯਾਰ ਦੀ ਯਾਰੀ ਜਿਵੇਂ ਰੁੱਖ ਖਜੂਰ, ਜੇ ਧੁੱਪ ਲੱਗੇ ਤੇ ਛਾਂ ਨਹੀਂ ਦਿੰਦਾ ਤੇ ਭੁੱਖ ਲੱਗੇ ਤੇ ਫਲ ਦੂਰ। ਯਾਨੀ ਬਹੁਤ ਉੱਚਾ ਲੰਮਾ ਤੇ ਫਲ ਇੱਕ ਤੇ ਦੂਰ ਹੁੰਦਾ ਸੀ, ਦੂਜਾ ਬਾਈਵਾ ਸਾਹਿਬ ਦੱਸਦੇ ਨੇ ਵੀ ਚਰਾਕੇ ਜਾ ਕੇ ਉਹਨਾਂ ਨੂੰ ਫਲ ਲੱਗਦਾ ਸੀ। 20 25 ਸਾਲ ਦਾ ਬੂਟਾ ਹੋ ਜਾਣਾ, ਦਰਖਤ ਬਣ ਜਾਣਾ ਤੇ ਫੇਰ ਜਾ ਕੇ ਫਲ ਲੱਗਣਾ। ਤੇ ਪਿਆਰਿਓ ਗੱਲ ਤੇ ਸਹੀ ਹੈ ਨਾ ਜੀ। ਹੁਣ ਜੇ ਇੱਕ ਬੰਦੇ ਨੇ ਜੋ ਲਾਇਆ ਤੇ ਉਹ 25 ਸਾਲ ਬਾਅਦ ਜਾਂ 20 ਸਾਲ ਬਾਅਦ ਫਲ ਲੱਗੇਗਾ ਤੇ ਫਿਰ ਉਹਦੇ ਪੋਤਰੇ ਹੀ ਖਾਣਗੇ, ਆਪੂ ਤੇ ਉਹ ਵਿਚਾਰਾ ਉਚਰਾਂ ਨੂੰ ਮਰ ਗਿਆ ਹੋਏਗਾ। ਲੇਕਿਨ ਸਾਹਿਬੋ, ਇਸ ਖਾਨ ਦਾ ਇੱਕ ਤਰਜਮਾ ਇਹ ਵੀ ਨਿਕਲਦਾ ਹੈ ਭਈ ਵੱਡਿਆਂ ਦੀਆਂ ਮਾਰੀਆਂ ਹੋਈਆਂ, ਜਿਵੇਂ ਆਪਣੇ ਬਜ਼ੁਰਗਾਂ ਦੀਆਂ ਕੀਤੀਆਂ ਹੋਈਆਂ ਜਿਹੜੀਆਂ ਨੇ, ਉਹਨਾਂ ਦਾ ਫਲ ਜਦੋਂ ਸਾਨੂੰ ਮਿਲਦਾ ਤੇ ਅਸੀਂ ਫਿਰ ਇਹ ਵੀ ਆਖਦੇ ਆ ਵੀ ਦਾਦੇ ਲਾਏ ਤੇ ਅੱਜ ਅਸੀਂ ਪੋਤਰੇ ਪੈ ਖਾਣੇ ਆ। ਤੁਸੀਂ ਦੇਖੋ ਨਾ ਕਿ ਅਸੀਂ ਬਹੁਤ ਜਗ੍ਹਾ ਤੇ ਐਸੇ ਲੋਕਾਂ ਨੂੰ ਮਿਲਨੇ ਆ, ਆਪਣੇ ਮੂੰਹ ਐਸੀਆਂ ਮਿਸਾਲਾਂ ਦੇਣੇ ਆ ਕਿ ਯਾਰ ਮੇਰੇ ਦਾਦਾ ਜੀ ਨੇ ਇਹ ਕੰਮ ਕੀਤਾ ਸੀ ਤੇ ਅਲਹਮਦੁਲਿਲਾ ਅੱਜ ਤੱਕ ਅਸੀਂ ਵੀ ਔਰ ਪੂਰੀ ਖਲਕਤ ਵੀ ਇਹਦੇ ਤੋਂ ਫਾਇਦਾ ਵੀ ਉਠਾਉਂਦੀ ਹੈ। ਮਿਸਾਲ ਦੇ ਤੌਰ ਤੇ ਬਾਜਵਾ ਸਾਹਿਬ ਵੀ ਗੱਲਾਂ ਸੁਣਾਉਂਦੇ ਨੇ ਵੀ ਲੰਬੜਦਾਰੀ ਇਹਨਾਂ ਦੇ ਘਰ 'ਚ ਸੀ, ਇਹਨਾਂ ਦੇ ਦਾਦਾ ਜੀ ਵੀ ਇੱਥੇ ਚੌਧਰੀ ਸਨ। ਇਹਨਾਂ ਇੱਕ ਵਾਰੀ ਦੱਸਿਆ ਵੀ ਇਹ ਪਿੰਡ ਦੇ ਵਿੱਚ ਖੂਹ ਜਿਹੜਾ ਉਹ ਸਾਡੇ ਦਾਦੇ ਲੁਆਇਆ। ਚਲੋ ਹੁਣ ਦਾਦਾ ਜੀ ਦੇ ਫੌਤ ਹੋ ਗਏ, ਲੇਕਿਨ ਬਾਅਦ ਵਿੱਚ ਤੁਸੀਂ ਵੇਖੋ ਨਾ ਕਿ ਉਹਨਾਂ ਤੋਂ ਬਾਅਦ ਵੀ ਕਿੰਨਾ ਲੋਕਾਂ ਨੇ ਉਸੇ ਖੂਹ ਤੋਂ ਫਾਇਦਾ ਉਠਾਇਆ, ਪੂਰਾ ਪਿੰਡ ਉਠਾਉਂਦਾ ਰਿਹਾ। ਇੱਕ ਬੁੱਢੇ ਜਿਹੇ ਬਾਬਾ ਜੀ ਸਨ ਤੇ ਉਹ ਅੰਬ ਦਾ ਬੂਟਾ ਪੈ ਲਾਣ ਤੇ ਉਹ ਬਾਦਸ਼ਾਹ ਕੋਲੋਂ ਲੰਘਿਆ ਘੋੜੇ ਤੇ ਉਹਨੇ ਆਖਿਆ ਬਜ਼ੁਰਗੋ ਤੁਹਾਡੀ ਕਿੰਨੀ ਉਮਰ ਹੈ? ਉਹਨਾਂ ਆਖਿਆ ਜਨਾਬ ਮੇਰੀ ਉਮਰ 95 ਸਾਲ ਹੈ। ਤੇ ਉਹਨਾਂ ਆਖਿਆ ਤੁਸੀਂ ਇਹ ਨਿੱਕਾ ਜਿਹਾ ਬੂਟਾ ਪੈ ਲਾਉਂਦੇ ਹੋ ਅੰਬ ਦਾ, ਤੇ ਕਿਆ ਇਹਦਾ ਫਲ ਤੁਸੀਂ ਖਾ ਲੋਗੇ? ਆਪੋ ਤੁਹਾਨੂੰ ਯਕੀਨ ਹੈ ਕਿ ਤੁਹਾਡੀ ਉਮਰ ਦੇ ਵਿੱਚ ਹੀ ਇਹ ਫਲ ਬੂਟਾ ਵੱਡਾ ਹੋ ਜਾਏਗਾ ਔਰ ਇਹਨੂੰ ਫਲ ਵੀ ਲੱਗ ਜਾਏਗਾ ਔਰ ਤੁਸੀਂ ਇਹਦਾ ਫਲ ਵੀ ਖਾ ਲੋਗੇ? ਤੇ ਅੱਗੋਂ ਬਾਬਾ ਜੀ ਉਹਨੂੰ ਆਖਿਆ ਕਿ ਬਾਦਸ਼ਾਹ ਸਲਾਮਤ, ਗੁਜ਼ਾਰਿਸ਼ ਇਹ ਵੇ ਸਾਡੇ ਬਜ਼ੁਰਗਾਂ ਨੇ ਬੂਟੇ ਉਗਾਏ, ਫਲ ਉਹਨਾਂ ਨੂੰ ਲੱਗੇ, ਅਸੀਂ ਸਾਰੀ ਜ਼ਿੰਦਗੀ ਖਾਂਦੇ ਰਹੇ, ਹੁਣ ਅਸੀਂ ਆਪਣੇ ਹਿੱਸੇ ਦਾ ਕੰਮ ਕਰ ਰਹੇ ਹਾਂ, ਅਸੀਂ ਬੂਟੇ ਲਾਣ ਰਹੇ ਹਾਂ, ਸਾਡੇ ਪੁੱਤਰ ਪੋਤਰੇ ਖਾਣਗੇ। ਸੋ ਇਹ ਜਿਹੜਾ ਨਾ ਜੀ ਦਾਦਾ ਲਾਏ ਤੇ ਪੋਤਰਾ ਖਾਏ, ਇਹਦੇ ਤੋਂ ਇਹ ਵੀ ਮੁਰਾਦ ਹੈ ਕਿ ਅਗਰ ਕੋਈ ਬਜ਼ੁਰਗ ਕਿਸੇ ਦਾ ਵੀ ਕੋਈ ਅੱਛਾ ਕੰਮ ਕਰ ਜਾਂਦਾ ਹੈ, ਜਾਂ ਮੈਂ ਅੱਜ ਕੋਈ ਇਸ ਦੁਨੀਆ ਦੇ ਉੱਤੇ ਅੱਲਾਹ ਪਾਕ ਮੈਨੂੰ ਤੌਫੀਕ ਦਿੰਦੇ ਨੇ ਮੈਂ ਕੋਈ ਕਾਰੇ ਖੈਰ ਸਰ ਅੰਜਾਮ ਦੇ ਜਾਨਾ, ਤੇ ਪਿਆਰਿਓ ਨਾ ਸਿਰਫ ਮੇਰੀ ਆਲ ਔਲਾਦ ਉਹਦੇ ਤੋਂ ਮੁਸਤਫੀਦ ਹੋਏਗੀ, ਬਲਕਿ ਸਾਰਾ ਵਸੇਬ ਜਿੰਨੇ ਲੋਕੀ ਉੱਥੇ ਰਹਿੰਦੇ ਵਸਦੇ ਹੋਣਗੇ ਉਹ ਵੀ ਉਹਦੇ ਤੋਂ ਫਾਇਦਾ ਉਠਾ ਸਕਣਗੇ, ਔਰ ਬਾਅਦ ਅਜ਼ ਮਰਗ ਵੀ ਸਵਾਬ ਹੋਏਗਾ।
ਉਹ ਜਿਹੜਾ ਨੇਕੀ ਦਾ ਕੰਮ ਉਹ ਕਰ ਜਾਏਗਾ। ਇਹ ਇਸ ਗੱਲ ਦਾ ਇਸ ਅਖਾਣ ਦੇ ਵਿੱਚ ਸਾਨੂੰ ਦੱਸਿਆ ਗਿਆ ਹੈ। ਲੋ ਜੀ ਸਾਹਿਬੋ, ਇਹਦੇ ਨਾਲ ਹੀ ਸਾਡੇ ਇਸ ਵਿਲਾਗ ਦਾ ਸਮਾਂ ਬੀਤ ਗਿਆ ਹੈ। ਲੈ ਉਹ ਯਾਰ ਹਵਾਲੇ ਰੱਬ ਦੇ ਤੇ ਮੇਲੇ 4 ਦਿਨਾਂ ਦੇ। ਉਸ ਦਿਨ ਈਦ ਮੁਬਾਰਕ ਹੋਸੀ, ਜਿਸ ਦਿਨ ਫੇਰ ਮਿਲਾਂਗੇ। ਰੱਬ ਰਾਖਾ ਤੇ ਅੱਲਾ ਬੇਲੀ। ओ चल मेले नू चली रौनक हो जाऊं छठ में चल मेले नू चलिए ओ रौनक हो जाऊं छठ में चल मेले नू चलिए मल्ला कट कुड़ दे वट में चल मेले नू चलिए हाय चल मेले नू चलिए ओ चल